ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਬੀਬੀ ਹਰਮੀਤ ਕੌਰ ਢਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਲਈ ਜਿਹੜੇ ਨੋਮੀਨੇਟ ਕੀਤਾ ਹੋਇਆ ਹੈ। ਹੁਣ ਇਸ ਦੀ ਅਮਰੀਕਨ ਸੈਨੇਟ ਕਮੇਟੀ ਵਿੱਚ ਕਨਫਰਮੇਸ਼ਨ ਹੀਅਰਿੰਗ ਹੋਣੀ ਹੈ ਔਰ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬੀਬੀ ਹਰਮੀਤ ਕੌਰ ਢਿੱਲੋਂ ਦੀ ਹਮਾਇਤ ਵਿੱਚ ਸੈਨੇਟ ਕਮੇਟੀ ਦੇ ਚੇਅਰਮੈਨ ਅਤੇ ਰੈਂਕਿੰਗ ਮੈਂਬਰਾਂ ਸਮੇਤ ਅੱਡ ਸੈਨੇਟ ਨੂੰ ਜਿਹੜੀ ਅਪੀਲ ਕੀਤੀ ਹੈ ਉਹ ਆਪਣੀ ਵੋਟ ਪਾ ਕੇ ਬੀਬੀ ਢਿੱਲੋਂ ਦੇ ਨਾਂ ਨੂੰ ਫੁੱਲ ਸੈਨੇਟ ਕਨਫਰਮੇਸ਼ਨ ਲਈ ਅੱਗੇ ਵਧਾਉਣ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀਆਂ ਕੀ ਪੋਜੀਸ਼ਨਸ ਲਈ ਨੋਮੀਨੇਸ਼ਨਸ ਕੀਤੀਆਂ ਬਹੁਤ ਸਾਰੀਆਂ, ਖਾਸ ਤੌਰ 'ਤੇ ਜਿਵੇਂ ਅਸੀਂ ਕਾਸ਼ ਪਟੇਲ ਦਾ ਦੇਖਿਆ FBI ਦੇ ਹੈੱਡ ਦੇ ਤੌਰ 'ਤੇ ਸੈਨੇਟ ਕਮੇਟੀ ਦੇ ਵਿੱਚ ਵੀ ਜਿਹੜਾ ਭਾਵੇਂ ਥਿਨ ਮਾਰਜਨ ਰਿਹਾ, ਸੈਨੇਟ ਦੇ ਵਿੱਚ ਤਾਂ 49-51 ਦਾ ਮਾਰਜਨ ਦੇ ਨਾਲ ਹੀ ਉਹਦੀ ਅਪਰੂਵਲ ਹੋਈ। ਦੋ ਸੈਨੇਟਰ ਜਿਹੜੇ ਰਿਪਬਲਿਕਨ ਸੀ ਉਹਨਾਂ ਨੇ ਉਹਦੇ ਅਗੇਂਸਟ ਵੋਟ ਪਾਈ। ਇਸੇ ਤਰ੍ਹਾਂ ਤੁਲਸੀ ਗੈਬਰਡ, ਜਿਹਨੂੰ ਨੈਸ਼ਨਲ ਇੰਟੈਲੀਜੈਂਸ ਦਾ ਡਾਇਰੈਕਟਰ ਬਣਾਇਆ, ਜਿਹਦੇ ਥੱਲੇ 18 ਏਜੰਸੀਆਂ ਨੇ, ਉਹਦੀ ਵੀ ਪਹਿਲਾਂ ਸੈਨੇਟ ਹੀਅਰਿੰਗ ਹੋਈ ਜਿਹਦੇ ਸਵਾਲ ਪੁੱਛੇ ਜਾਂਦੇ ਨੇ, ਜੋ ਉਹਨਾਂ ਦਾ ਰਿਕਾਰਡ ਕੱਢਿਆ ਹੁੰਦਾ ਵੀ ਤੁਹਾਡਾ ਕੀ ਕਮਜ਼ੋਰ ਪਲ ਨੇ, ਜਾਂ ਉਹ ਜਿਹੜੇ ਰੈਂਕਿੰਗ ਕਮੇਟੀ, ਹਾਲਾਂਕਿ ਮੈਜੋਰਟੀ ਇਸ ਵੇਲੇ ਰਿਪਬਲਿਕਨਸ ਦੀ ਹੈ, ਲੇਕਿਨ ਇਹ ਵੀ ਇਸ ਮੁਲਕ ਦੀ ਬਿਊਟੀ ਹੈ ਕਿ ਈਵਨ ਜਿਵੇਂ ਕੈਂਟਕੀ ਦੇ ਸੈਨੇਟਰ ਨੇ ਤੁਲਸੀ ਗੈਬਰਡ ਨੂੰ ਰਿਪਬਲਿਕਨ ਹੈ, ਨਹੀਂ ਵੋਟ ਪਾਈ। ਔਰ ਇਸੇ ਤਰ੍ਹਾਂ ਦੋ ਜਿਹੜੇ ਨੇ ਡਿਫਲੈਕਟ ਕੀਤੇ ਰਿਪਬਲਿਕਨ ਦੇ ਕਾਸ਼ ਪਟੇਲ ਦੇ ਵੇਲੇ, ਪਰ ਦੋਨਾਂ ਦੀ, ਕਾਸ਼ ਪਟੇਲ ਦੀ ਵੀ ਔਰ ਤੁਲਸੀ ਗੈਬਰਡ ਦੀ ਵੀ ਕਨਫਰਮੇਸ਼ਨ ਹੋ ਗਈ, ਫੁੱਲ ਸੈਨੇਟ 'ਚ ਵੀ ਹੋ ਗਈ ਔਰ ਆਪਣੇ ਅਹੁਦਿਆਂ ਨੂੰ ਉਹਨਾਂ ਨੇ ਸੰਭਾਲ ਲਿਆ। ਜਿਹੜੀ ਇੱਕ ਸਿੱਖ ਨੁਕਤਾ ਨਿਗਾਹ ਤੋਂ, ਜਾਂ ਜਿੱਥੇ ਕਮੇਟੀ ਨੇ ਫਖਰ ਮਹਿਸੂਸ ਕੀਤਾ ਕਿ ਵੀ ਬੀਬੀ ਹਰਮੀਤ ਕੌਰ ਢਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਯੂਨਾਈਟਿਡ ਸਟੇਟਸ ਫਾਰ ਸਿਵਲ ਰਾਈਟਸ, ਉਸ ਦੇ ਲਈ ਪ੍ਰੈਜ਼ੀਡੈਂਟ ਟਰੰਪ ਨੇ ਨੋਮੀਨੇਟ ਕੀਤਾ। ਹਾਲਾਂਕਿ ਹਰਮੀਤ ਕੌਰ ਢਿੱਲੋਂ ਦਾ ਨਾਂ ਗਲੋਬਲੀ ਇਕੱਲਾ ਸਿੱਖ ਹਲਕਿਆਂ 'ਚ ਨਹੀਂ, ਸਾਰਿਆਂ 'ਚ ਜਾਣਿਆ ਜਾਂਦਾ ਸੀ, ਕਿਉਂਕਿ ਦੋ ਰਿਪਬਲਿਕਨ ਕਨਵੈਨਸ਼ਨਸ ਵੇਲੇ 2024 ਦੀ ਔਰ ਉਸ ਤੋਂ ਪਹਿਲਾਂ ਜਿਹੜੀ ਹੋਈ ਉਹਦੇ ਵੇਲੇ, ਉਦੋਂ ਵੀ ਟਰੰਪ ਦੀ ਨੋਮੀਨੇਸ਼ਨ ਸੀ। ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਅਰਦਾਸ ਬੀਬੀ ਹਰਮੀਤ ਕੌਰ ਢਿੱਲੋਂ ਨੇ ਕੀਤੀ ਸੀ ਔਰ ਹਰਮੀਤ ਕੌਰ ਢਿੱਲੋਂ ਦਾ ਬੜਾ ਜਿਹੜਾ ਇਲਸਟਰੀਅਸ ਪਾਸਟ ਹੈ, ਲਾਅ ਫੀਲਡ 'ਚ ਹੈ ਔਰ ਉਹਨੇ ਬੇਸ਼ੱਕ, ਦੇਖੋ ਜਦੋਂ ਆਈਡੀਓਲੋਜੀਕਲ ਅਸੀਂ ਲੈਵਲ 'ਤੇ ਦੇਖਦੇ ਹਾਂ, ਇੱਕ ਲਿਬਰਲ ਅਪਰੋਚ ਹੁੰਦੀ ਹੈ ਇਸ਼ੂਜ਼ ਦੇ ਉੱਤੇ, ਇੱਕ ਕੰਜ਼ਰਵੇਟਿਵ ਅਪਰੋਚ ਹੁੰਦੀ ਹੈ, ਇੱਕ ਜਿਹਨੂੰ ਸੈਂਟਰ ਕਹਿੰਦੇ ਨੇ ਵਿਚਕਾਰਲੀ ਅਪਰੋਚ ਹੁੰਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵਿਚਾਰਧਾਰਾਵਾਂ ਦਾ ਪਾਰਟ ਹੈ। ਉਹਦੇ 'ਚ ਕਈ ਵਾਰ ਜਿਹੜਾ ਸਾਡੇ ਆਪਣੇ ਲੋਕਾਂ 'ਚ ਵੀ ਕੁਛ ਜਿਹੜੇ ਡੈਮੋਕ੍ਰੈਟਸ ਜਾਂਦੇ ਨੇ, ਰਿਪਬਲਿਕਨ ਜਾਂਦੇ ਨੇ, ਰਿਪਬਲਿਕ 'ਚ ਵੀ ਕੋਈ ਇਕਨੋਮਿਕਲੀ ਲਿਬਰਲ ਹੁੰਦੇ ਨੇ ਔਰ ਵੈਲਿਊ ਸਿਸਟਮ ਰਾਹੀਂ ਬਹੁਤ ਕੰਜ਼ਰਵੇਟਿਵ ਹੁੰਦੇ ਨੇ। ਸੋ ਹਰਮੀਤ ਕੌਰ ਢਿੱਲੋਂ ਜਿਹੜੀ ਹੈ ਉਹ ਕੰਜ਼ਰਵੇਟਿਵ ਲਾਈਨ ਨੂੰ ਫੋਲੋ ਕਰਦੀ ਹੈ ਵਿਦਨ ਪਾਰਟੀ। ਇਹੀ ਕਾਰਨ ਹੈ ਕਿ ਜੇ ਟਰੰਪ ਨੇ ਨੋਮੀਨੇਟ ਵੀ ਕੀਤਾ, ਜਾਂ ਜਿਹੜੇ ਕੇਸ ਵੀ ਉਹਨੇ ਲੜੇ ਆਪਣੇ ਕਰੀਅਰ ਦੇ ਵੇਲੇ ਆਪਣੀ ਲਾਅ ਫਰਮ ਰਾਹੀਂ, ਉਹਦੇ 'ਚ ਜਿਵੇਂ ਅਸੀਂ ਸਾਬਕਾ ਏਅਰਫੋਰਸ ਰਿਟਾਇਰਡ ਸਿੱਖ ਆਫਿਸਰ, ਜਿਸ ਨੂੰ ਇਹ ਕਮਲਾ ਹੈਰਿਸ ਜਿਹੜੀ ਅਟਾਰਨੀ ਜਨਰਲ ਸੀ ਕੈਲੀਫੋਰਨੀਆ ਦੀ, ਇਹਨੇ ਆਪਣੇ ਸਿੱਖੀ ਸਰੂਪ ਨਾਲ ਐਜ਼ ਏ ਕਰੈਕਸ਼ਨਲ ਆਫਿਸਰ ਨਹੀਂ ਸੀ ਸਰਵ ਕਰਨ ਦਿੱਤਾ। ਉਹ ਕੇਸ ਨੂੰ ਇਹਦੀ ਹਰਮੀਤ ਕੌਰ ਢਿੱਲੋਂ ਦੀ ਲਾਅ ਫਰਮ ਨੇ ਲੀਡ ਕੀਤਾ ਔਰ ਜਿੱਤਣ ਤੱਕ ਗਏ। ਹਾਲਾਂਕਿ ਉਹਨੇ, ਕਮਲਾ ਨੇ ਉਹਨੂੰ ਫਿਰ ਵੀ ਉਸ ਪੋਸਟ 'ਚ ਨਹੀਂ ਸੀ ਰੱਖਿਆ, ਉਹਦੇ ਨਾਲ ਡੀਲ ਬਣਾ ਕੇ ਥੋੜ੍ਹਾ ਕੰਪਨਸੇਸ਼ਨ ਦੇ ਕੇ ਉਹਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਇਸੇ ਤਰ੍ਹਾਂ ਡਿਊਰਿੰਗ ਦਾ ਕੋਵਿਡ-19, ਕਿਉਂਕਿ ਕਿੰਨੇ ਫੁੱਟ ਦਾ ਡਿਸਟੈਂਸ ਹੋਣਾ ਚਾਹੀਦਾ, ਚਰਚਿਜ਼ ਦੇ ਵਿੱਚ ਪ੍ਰੇਅਰ ਦਾ ਹੱਕ ਲੈ ਲਿਆ ਗਿਆ ਸੀ ਔਰ ਉਸ ਨੂੰ ਵੀ ਉਹਨੇ ਕੇਸ ਨੂੰ ਲੜਿਆ। ਸੋ ਸਿੱਖ ਹਲਕਿਆਂ ਦੇ ਵਿੱਚ ਵੀ ਇਸ ਮੁੱਦਿਆਂ ਦੇ ਉੱਤੇ, ਜਦੋਂ ਖਾਸ ਤੌਰ 'ਤੇ ਕਿਸਾਨ ਮੂਵਮੈਂਟ ਚੱਲ ਰਹੀ ਸੀ ਔਰ ਕਿਸਾਨਾਂ ਦੀ ਬੱਚੀ ਆ ਉਹਨੇ ਉਹਨਾਂ ਦੀ ਹਮਾਇਤ ਦੇ ਵਿੱਚ, ਔਰ ਖਾਸ ਤੌਰ 'ਤੇ ਜਿਹੜਾ ਪੀਸਫੁਲੀ ਉਹਨਾਂ ਨੂੰ ਨਹੀਂ ਸੀ ਪਹੁੰਚਣ ਦਿੱਤਾ ਗਿਆ, ਹਰਿਆਣੇ ਤੋਂ ਦਿੱਲੀ ਤੱਕ ਪਹੁੰਚਦੇ ਆ ਕਿੰਨੀਆਂ ਰੁਕਾਵਟਾਂ, ਉਹਦੇ ਵੀ ਖਿਲਾਫ ਆਵਾਜ਼ ਚੁੱਕੀ ਸੀ। ਫਿਰ ਇਸੇ ਤਰ੍ਹਾਂ ਜਦੋਂ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ ਤੇ ਉਸ ਨੇ ਇਸ ਨੂੰ ਵੀ ਅਪੋਜ਼ ਕੀਤਾ। ਇਹੀ ਕਾਰਨ ਹੈ ਕਿ ਜਿਉਂ ਹੀ ਟਰੰਪ ਨੇ ਨੋਮੀਨੇਸ਼ਨ ਕੀਤੀ
ਤੇ ਇੰਡੀਅਨ ਮੀਡੀਆ ਸਮੇਤ ਉਹਨਾਂ ਦੇ ਦੂਜੇ ਕਿ ਲੋ ਜੀ ਟਰੰਪ ਨੇ ਖਾਲਿਸਤਾਨੀ ਬੀਬੀ ਨੂੰ ਬਣਾਤਾ, ਹੁਣ ਖਾਲਿਸਤਾਨੀ ਆਏ, ਉਹਦੇ ਤੇ ਤਬਸਰੇ ਦੂਜੇ ਤੀਜੇ ਸ਼ੁਰੂ ਹੋ ਗਏ। ਜਿਹੜਾ ਨੋਮੀਨੇਸ਼ਨ ਹੁੰਦੀ ਹੈ, ਜਿਵੇਂ ਉਸ ਦੀ 2 ਸਟੈਪ ਕੁਛ ਨੇ ਜਿਹੜੇ ਕਿ ਡਾਇਰੈਕਟ ਕਿੰਨੇ ਹਜ਼ਾਰ ਤੋਂ ਜ਼ਿਆਦਾ ਅਪਾਇੰਟਮੈਂਟਸ ਟਰੰਪ ਨੇ ਕੀਤੀਆਂ, ਪਰ ਜਿਹੜੀ ਇਹ ਅਸਿਸਟੈਂਟ ਅਟਰਨੀ ਜਨਰਲ ਵੀ ਹੈ ਸਿਵਲ ਰਾਈਟਸ ਦੀ, ਇਹਨੂੰ ਵੀ ਉਸ ਕਨਫਰਮੇਸ਼ਨ ਹੀਅਰਿੰਗ ਚੋਂ ਗੁਜ਼ਰਨਾ ਪੈਂਦਾ ਜਿਵੇਂ ਕਾਸ਼ ਪਟੇਲ ਜਾਂ ਤੁਲਸੀ ਗੈਬਰਡ ਨੂੰ। ਸੋ ਉਹਦੇ 'ਚ ਅਜੇ ਤਾਂ ਪਹਿਲਾਂ ਰੈਂਕਿੰਗ ਕਮੇਟੀ ਜਿਹੜੀ ਸੈਨੇਟ ਕਮੇਟੀ ਹੈ ਉਹਦੇ ਸਾਹਮਣੇ ਜਾਣਾ ਆਉਣ ਵਾਲੇ ਦਿਨਾਂ 'ਚ ਹੀ ਹੋਏਗਾ। ਉਸ ਤੋਂ ਬਾਅਦ ਉਹਦੇ ਤੇ ਬੇਸਡ ਜਿਹੜਾ ਫਰਦਰ ਜੇ ਉਹ ਐਡਵਾਂਸ ਹੁੰਦਾ ਹੈ ਜਿਹੜਾ ਹੋਏਗਾ ਹੀ, ਫਿਰ ਫੁੱਲ ਸੈਨੇਟ ਦੇ ਸਾਹਮਣੇ ਜਾਏਗਾ। ਹੁਣ ਇਹ ਜਿਹੜੀ ਸਾਡੇ ਕੋਲ ਅੱਜ ਹੀ ਫੈਬਰੂਰੀ 20 ਦੀ ਡੇਟ ਲਾਈਨ ਦੀ ਚਿੱਠੀ ਸਾਨੂੰ ਮਿਲੀ ਹੈ। ਬੇਸ਼ੱਕ ਇਸ ਨੂੰ ਜਿਹੜਾ ਉਹਨਾਂ ਨੇ ਐਡਰੈਸ ਕੀਤਾ ਹੈ ਆਨਰੇਬਲ ਚਾਰਲਸ ਈ ਗ੍ਰੈਸਲੀ, ਚੇਅਰਮੈਨ ਯੂਨਾਈਟਿਡ ਸਟੇਟਸ ਸੈਨੇਟ ਕਮੇਟੀ ਔਨ ਜੁਡੀਸ਼ਰੀ, ਤੇ ਆਨਰੇਬਲ ਰਿਚਰਡ ਜੇ ਡਰਬਨ, ਰੈਂਕਿੰਗ ਮੈਂਬਰ ਯੂਨਾਈਟਿਡ ਸਟੇਟਸ ਸੈਨੇਟ ਕਮੇਟੀ ਔਨ ਜੁਡੀਸ਼ਰੀ। ਸੋ ਇੱਕ ਰੈਂਕਿੰਗ ਮੈਂਬਰ ਨੇ, ਇੱਕ ਚੇਅਰਮੈਨ ਨੇ, ਔਰ ਉਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਜੀ ਹਰਮੀਤ ਕੌਰ ਢਿੱਲੋਂ ਦੀ ਐਜ਼ ਏ ਅਸਿਸਟੈਂਟ ਅਟਰਨੀ ਜਨਰਲ ਯੂਨਾਈਟਿਡ ਸਟੇਟਸ ਫॉर ਸਿਵਲ ਰਾਈਟ ਕਨਫਰਮੇਸ਼ਨ ਦੇ ਸੰਬੰਧ 'ਚ ਅਸੀਂ ਇਹ ਲਿਖ ਰਹੇ ਹਾਂ। ਔਰ ਉਸ ਦੇ ਵਿੱਚ ਉਹਨਾਂ ਨੇ ਚੇਅਰਮੈਨ ਗ੍ਰੈਸਲੀ ਔਰ ਰੈਂਕਿੰਗ ਮੈਂਬਰ ਡਰਬਨ ਦੋਨਾਂ ਨੂੰ ਐਡਰੈਸ ਕੀਤਾ ਕਿ ਵੀ ਅਸੀਂ ਸਿੱਖ ਅਮਰੀਕਨ ਕਮਿਊਨਿਟੀ ਦੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਔਰ ਜਥੇਬੰਦੀਆਂ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਉਹਨਾਂ ਦੀ ਨੁਮਾਇੰਦਗੀ ਕਰਦੇ ਹਾਂ, ਇਹ ਤੁਹਾਨੂੰ ਲਿਖ ਰਹੇ ਹਾਂ। ਔਰ ਅਸੀਂ ਜਿਹੜੀ ਹੈ ਹਰਮੀਤ ਕੌਰ ਢਿੱਲੋਂ ਦੇ ਹੱਕ ਦੇ ਵਿੱਚ ਇਹ ਪਲੀ ਕਰਦੇ ਹਾਂ ਕਿ ਵੀ ਬਹੁਤ ਸਾਰੇ ਅਮਰੀਕਨ ਬੀਬੀ ਢਿੱਲੋਂ ਨੂੰ ਉਸ ਦੇ ਕਈ ਦਹਾਕਿਆਂ ਦੇ ਕੰਮ ਨੂੰ ਜਿਹੜੇ ਸਿਵਲ ਰਾਈਟਸ ਲਈ ਉਹਨੇ ਕੀਤੇ ਨੇ ਚੰਗੀ ਤਰ੍ਹਾਂ ਜਾਣਦੇ ਨੇ, ਔਰ ਦੂਸਰੇ ਵੀ ਜਾਣਦੇ ਨੇ ਕਿ ਕਿਵੇਂ ਉਹ ਇੱਕ ਪੋਲੀਟੀਕਲ ਲੀਡਰ ਦੇ ਤੌਰ 'ਤੇ ਵੀ ਔਰ ਮੀਡੀਆ ਕਮੈਂਟੇਟਰ ਦੇ ਤੌਰ 'ਤੇ ਵੀ ਉਸ ਦਾ ਇੱਕ ਆਪਣਾ ਮੁਕਾਮ ਹੈ। ਅੱਛਾ, ਉਹ ਰਿਲੀਜੀਅਸ ਫਰੀडम ਕੇਸਿਸ ਐਕਟਿਵ ਰਹੀ, ਜਿਵੇਂ ਉਹਨੇ ਵਿਕਟਰੀਜ਼ US ਸੁਪਰੀਮ ਕੋਰਟ 'ਚ ਵੀ ਲਈਆਂ ਨੇ। ਇੱਕ ਸਿੱਖ ਅਮਰੀਕਨ ਕਮਿਊਨਿਟੀ ਦੀ ਲੀਡਰ ਹੋਣ ਦੇ ਨਾਤੇ ਵੀ ਉਹਨੇ ਲਾਅ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵਲੰਟੀਅਰ ਲੀਗਲ ਵਰਕ ਕੀਤਾ ਬਹੁਤ ਸਾਰੀਆਂ ਸਿੱਖ ਕਮਿਊਨਿਟੀ ਦੀਆਂ ਜਥੇਬੰਦੀਆਂ ਦੇ ਨਾਲ, ਔਰ ਇਨਕਾਰਪੋਰੇਸ਼ਨ ਅਸਿਸਟੈਂਸ ਟੂ ਲੈਂਡਮਾਰਕ ਸਿਵਲ ਰਾਈਟਸ ਲਿਟੀਗੇਸ਼ਨ। ਫਿਰ 9/11 ਤੋਂ ਬਾਅਦ ਜਿਹੜਾ ਜਦੋਂ ਕਿ ਸਾਡੇ ਮੁਲਕ ਦੇ ਉੱਤੇ ਦਹਿਸ਼ਤਗਰਦ ਹਮਲਾ ਹੋਏ, ਹਰਮੀਤ ਨੇ ਜਿਹੜਾ ਕਮਿਊਨਿਟੀ ਦੀ ਸੇਫਟੀ ਨੂੰ ਲੈ ਕੇ ਲੀਗਲ ਐਡਵੋਕੇਸੀ, ਐਜੂਕੇਸ਼ਨਲ, ਪਬਲਿਕ ਰਿਲੇਸ਼ਨ ਵਰਕ ਔਰ ਸਿੱਖ ਫੇਥ ਕੀ ਹੈ ਉਹ ਅਮਰੀਕਨਾਂ ਨੂੰ ਦੱਸਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ। ਜਦੋਂ ਕਿ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਸੀ, ਹਰਾਸ ਹੋ ਰਹੇ ਸੀ, ਹਿਟ ਕ੍ਰਾਈਮ ਸੀ, ਔਰ ਇਹ ਸਾਰੇ ਨੂੰ ਜਿਹੜਾ ਉਸ ਪੀਰੀਅਡ ਦੇ ਵਿੱਚ ਜਿਹੜਾ ਬੀਬੀ ਢਿੱਲੋਂ ਨੇ ਬੜਾ ਪੋਜ਼ਿਟਿਵ ਰੋਲ ਜਿਹੜਾ ਉਹ ਅਦਾ ਕੀਤਾ ਕਮਿਊਨਿਟੀ ਦੇ ਹਵਾਲੇ ਨਾਲ। ਫਿਰ ਉਹਨਾਂ ਨੇ ਜਿਹੜਾ ਇਹ ਸਾਰੇ ਨੂੰ ਇਹ ਕਿਹਾ ਕਿ ਵੀ ਇਹ ਉਸ ਵੇਲੇ ਲੁੱਕ ਦੇ ਆਧਾਰ ਦੇ ਉੱਤੇ ਸਿੱਖਾਂ ਨੂੰ ਦਹਿਸ਼ਤਗਰਦ ਦੇ ਤੌਰ 'ਤੇ ਦੇਖਿਆ ਜਾਣ ਲੱਗ ਗਿਆ ਸੀ, ਆਮ ਅਮਰੀਕਨਾਂ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਸੀ। ਫਿਰ ਉਹਨਾਂ ਬੀਬੀ ਢਿੱਲੋਂ ਨੇ ਬੋਰਡ ਮੈਂਬਰ ਨਾਰਦਰਨ ਕੈਲੀਫੋਰਨੀਆ ਚੈਪਟਰ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਅਹੁਦੇ 'ਤੇ ਵੀ ਰਹੀ, ਜਿੱਥੇ ਉਹਨਾਂ ਨੇ ਸਿੱਖਾਂ ਨੂੰ ਪ੍ਰੋਟੈਕਟ ਕਰਨ ਲਈ ਔਰ ਲਾਈਫ ਥ੍ਰੈਟਨਿੰਗ ਬੈਕਲੈਸ਼ ਜਿਹੜਾ ਉਸ ਤੋਂ ਬਚਾਅ ਦੇ ਲਈ ਜਿਹੜੇ ਨੇ ਯਤਨ ਕੀਤੇ। ਔਰ ਹੁਣ ਦੇ ਪੀਰੀਅਡ 'ਚ ਪ੍ਰੋ ਬੋਨੋ ਰਿਲੀਜੀਅਸ ਫਰੀडम ਅਟਾਰਨੀ ਦੇ ਤੌਰ ਤੇ ਬੀਬੀ ਢਿੱਲੋਂ ਨੇ ਜਿਵੇਂ ਤਰਲੋਚਨ ਸਿੰਘ ਓਬਰਾਏ ਜਿਹਦਾ ਮੈਂ ਜ਼ਿਕਰ ਕੀਤਾ ਆਲਰੇਡੀ, ਸਿੱਖ ਐਪਲੀਕੈਂਟ ਟੂ ਬੀ ਅ ਕੈਲੀਫੋਰਨੀਆ ਪ੍ਰਿਜ਼ਨ ਗਾਰਡ, ਉਸ ਦੀ ਜਿਹਨੇ ਸਾਰੇ ਪ੍ਰੀ ਐਮਪਲੋਇਮੈਂਟ ਕ੍ਰਾਈਟੇਰੀਆ ਜਿਹੜੇ ਸੀ ਉਹ ਪੂਰੇ ਕੀਤੇ, ਪਰ ਇਸ ਲਈ ਉਹਨਾਂ ਨੂੰ ਪੋਜੀਸ਼ਨ ਡਿਨਾਈਜ਼ ਕੀਤੀ ਗਈ ਕਿਉਂਕਿ ਉਹਨਾਂ ਦੇ ਕੇਸ ਦਾੜੀ ਸੀ ਜਿਹੜੇ ਕਿ ਸਿੱਖੀਜ਼ਮ ਦੇ ਅਸੈਂਸ਼ੀਅਲ ਹਿੱਸਾ ਹਰ ਸਿੱਖ ਦੇ ਲਈ ਮੈਂਡੇਟਰੀ ਹੈ। ਔਰ ਉਹਨਾਂ ਨੇ ਇੱਕ ਪ੍ਰੋ ਬੋਨੋ ਦੇ ਕੇਸ ਲੈ ਕੇ 4 ਸਾਲ ਇਸ ਕੇਸ ਨੂੰ ਪਰਸਿਊ ਕੀਤਾ, ਜਿੱਤਿਆ ਐਡਮਿਨਿਸਟ੍ਰੇਟਿਵ ਲੈਵਲ 'ਤੇ। ਔਰ ਫਿਰ ਈਵਨ ਜਿਹੜਾ ਅਟਾਰਨੀ ਜਨਰਲ ਦੀ ਅਪੀਲ ਦੇ ਉੱਤੇ ਜਿਹੜਾ ਟਰਾਇਲ ਕੋਰਟਸ ਦੇ ਫੈਸਲੇ ਦੇ ਅਗੇਂਸਟ, ਫਿਰ ਉਹਨੇ ਜਿਹੜਾ ਮੈਨੀ ਪ੍ਰਾਈਵੇਟ ਐਮਪਲੋਇਰਸ ਨੂੰ ਵੀ ਚੈਲੰਜ ਕੀਤਾ, ਏਅਰਲਾਈਨਸ ਔਰ ਕਰੀਅਰ ਕੰਪਨੀਜ਼ ਨੂੰ ਜਿਹੜੇ ਕਿ ਸਿੱਖਾਂ ਦੇ ਅਗੇਂਸਟ ਬਾਇਜ਼ ਦੇ ਬੇਸਡ ਕੋਈ ਚੀਜ਼ਾਂ ਸਨ। ਔਰ ਉਹਨਾਂ ਨੇ ਮੋਸਟ ਰੀਸੈਂਟਲੀ ਇਨ ਦਾ ਪਾਸਟ ਈਅਰ her firm's advocacy has resulted in multiple young Sikhs being able to serve as law enforcement officers in California। ਵੀ ਇਹ ਇਸ ਦੇ ਜਿੱਤੇ ਕੇਸਾਂ ਦੀ ਬਦੌਲਤ ਹੈ।
ਔਰ ਉਹਨਾਂ ਨੇ ਕਿਹਾ ਵੀ ਸਾਡੀ ਕਮੇਟੀ ਬੜੀ ਕਲੋਜ਼ਲੀ ਵਾਚ ਕਰ ਰਹੀ ਹੈ ਬੀਬੀ ਢਿੱਲੋਂ ਦੀ ਕਨਫਰਮੇਸ਼ਨ ਹੀਅਰਿੰਗ ਨੂੰ, ਕਿਉਂਕਿ ਉਹ ਇੱਕ ਇੰਟੈਲੈਕਚੁਅਲ ਹੈ, ਲੀਗਲ ਐਕੂਮੈਨ ਹੈ, ਔਰ ਉਹਨਾਂ ਨੇ ਫੰਡਾਮੈਂਟਲ ਫਰੀਡਮਸ ਜਿਹੜੀਆਂ ਅਮਰੀਕਨ ਕਨਸਟੀਟਿਊਸ਼ਨ 'ਚ ਗਰੰਟਿਡ ਨੇ ਉਹਨਾਂ ਦੇ ਨੂੰ ਜਿਹੜਾ ਹੈ ਉਹ ਡਿਫੈਂਡ ਕੀਤਾ ਹੈ, ਔਰ ਉਹ ਉਹਨਾਂ ਨੀਤੀਆਂ ਨੂੰ ਚੈਲੰਜ ਕੀਤਾ ਜਿਹੜੀਆਂ ਇਹਨਾਂ ਫਰੀਡਮਸ ਨੂੰ ਕਰਟੇਲ ਕਰਦੀਆਂ ਜਾਂ ਉਹਨਾਂ ਆਜ਼ਾਦੀਆਂ ਦੇ ਉੱਤੇ ਛਾਪਾ ਮਾਰਦੀਆਂ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਸੈਨੇਟਰਸ, ਸਾਨੂੰ ਪਤਾ ਹੈ ਕਿ ਵੀ ਤੁਸੀਂ ਵੀ ਫੈਮਿਲੀਅਰ ਹੋ ਇਹਨਾਂ ਸਾਰੇ ਕੇਸਾਂ ਬਾਰੇ, ਸਾਰੇ ਰਿਪਬਲਿਕਨ ਔਰ ਡੈਮੋਕ੍ਰੇਟ ਸਾਰੇ ਨੇ, ਔਰ ਅਸੀਂ ਉਸ ਦੇ ਇਸ ਸਾਰੀ ਕਾਰਗੁਜ਼ਾਰੀ ਨੂੰ ਬੜੀ ਤਸੱਲੀ ਨਾਲ ਦੇਖਦੇ ਹਾਂ, ਔਰ ਅਸੀਂ ਦੇਖਦੇ ਹਾਂ ਕਿ ਵੀ ਵਿਦਆਊਟ ਰਿਗਾਰਡ ਟੂ ਪੋਲੀਟੀਕਲ ਓਰੀਐਂਟੇਸ਼ਨ ਉਹਨਾਂ ਦੇ ਬੀਬੀ ਢਿੱਲੋਂ ਦੇ 3 ਦਹਾਕਿਆਂ ਦਾ ਜਿਹੜਾ ਲੀਗਲ ਵਰਕ ਹੈ ਉਸ ਰਾਹੀਂ ਉਹਨੇ ਡੈਮੋਨਸਟ੍ਰੇਟ ਕੀਤਾ ਹੈ ਕਿ ਉਹਦੀ ਅਨਵੇਵਰਿੰਗ ਕਮਿਟਮੈਂਟ ਹੈ ਟੂ ਫਰੀडम ਆਫ ਰਿਲੀਜਨ ਫॉर ਆਲ ਫੇਥਸ ਇਨ ਦਾ US and is expected to demonstrate that commitment if conformed to the US Department of Justice. ਕਿਉਂਕਿ ਸਿਵਲ ਲਿਬਰਟੀ ਦੇ ਸੈਕਸ਼ਨ 'ਚ ਉਹਨੇ ਜਾਣਾ ਹੈ, ਉਹੀ ਉਹਦਾ ਫੋਰਟੇ ਹੈ। ਔਰ ਉਹਨੇ ਕਿਹਾ ਵੀ ਬੀਬੀ ਢਿੱਲੋਂ ਪੋਲੀਟਿਕਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ, ਔਰ ਇਹ ਸਾਡੇ ਲਈ ਫਖਰ ਵਾਲੀ ਗੱਲ ਸੀ ਸਿੱਖ ਕਮੇਟੀ ਲਈ ਕਿ 2016 ਤੇ 2024 ਦੇ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਬੀਬੀ ਢਿੱਲੋਂ ਨੇ ਸਿੱਖ ਅਰਦਾਸ ਜਿਹੜੀ ਹੈ ਪਰਫਾਰਮ ਕੀਤੀ। ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਵਿੱਚ ਵੀ ਫਰਮ ਕੈਲੀਫੋਰਨੀਆ ਤੋਂ ਉਹਨੇ ਰਨ ਐਂਡ ਇਨ 2008 ਤੋਂ ਰਨ ਕੀਤਾ ਐਂਡ ਰੈਨ ਫॉर ਕੈਲੀਫੋਰਨੀਆ ਅਸੈਂਬਲੀ ਐਜ਼ ਦਾ ਫਸਟ ਸਿੱਖ ਟੂ ਰਨ ਫॉर ਸਟੇਟ ਲੈਜਿਸਲੇਟਿਵ ਆਫਿਸ ਐਜ਼ ਏ ਮੇਜਰ ਪਾਰਟੀ ਨੋਮੀਨੀ। ਇਹ ਉਹਦੀ ਬੈਕਗਰਾਊਂਡ ਹੈ। ਕੇਬਲ ਨਿਊਜ਼, ਪੋਡਕਾਸਟ, ਟ੍ਰੈਡੀਸ਼ਨਲ ਮੀਡੀਆ ਆਡੀਅੰਸ ਬੀਬੀ ਢਿੱਲੋਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਔਰ ਉਹ ਅੱਡ-ਅੱਡ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਉਹ ਕਮੈਂਟੇਟਰ ਹੁੰਦੀ ਹੈ। ਔਰ ਇਸ ਦੇ ਨੂੰ ਉਹਨਾਂ ਨੇ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਵੀ ਬੀਬੀ ਢਿੱਲੋਂ ਪੰਜਾਬ 'ਚ ਪੈਦਾ ਹੋਈ, ਰੂਰਲ ਨਾਰਥ ਕੈਰੋਲਾਈਨਾ ਦੇ ਵਿੱਚ ਉਸ ਨੂੰ ਦੀ ਜਿਹੜੀ ਪਰਵਰਿਸ਼ ਹੋਈ, ਔਰ ਉਹਨੇ ਨੈਸ਼ਨਲ ਲਾਅ ਪ੍ਰੈਕਟਿਸ ਕੈਲੀਫੋਰਨੀਆ ਦੇ ਵਿੱਚ ਕੀਤੀ ਹੈ। ਜਿਵੇਂ ਕਿ ਸਾਡੀ ਬਹੁਤ ਸਾਰੀ ਕਮਿਊਨਿਟੀ ਦੀ ਬੈਕਗਰਾਊਂਡ ਵਾਂਗ ਉਹਦੇ 'ਚ ਐਬਿਲਿਟੀ ਹੈ ਜਿਹੜੀ ਕਿ ਐਡਵੋਕੇਸੀ US ਕਨਸਟੀਟਿਊਸ਼ਨ ਦੀ ਔਰ ਪੋਲੀਟੀਕਲੀ ਔਰ ਬਾਈ ਪਾਰਟੀਸਨ ਅਪਰੋਚ ਦੇ ਲਈ ਯੂਨੀਕ ਹੈ। ਸੋ ਇਹਨਾਂ ਜੋ ਅਸੀਂ ਇਹ ਸਾਰਾ ਆਊਟਲਾਈਨ ਲਈ ਕੀਤੀ ਹੈ, ਅਸੀਂ ਬੀਬੀ ਢਿੱਲੋਂ ਦੀ ਕਨਫਰਮੇਸ਼ਨ ਨੂੰ ਐਜ਼ ਏ ਅਸਿਸਟੈਂਟ ਅਟਾਰਨੀ ਜਨਰਲ ਫॉर ਸਿਵਲ ਰਾਈਟਸ ਹੋਲ ਹਾਰਟਡਲੀ ਸਪੋਰਟ ਕਰਦੇ ਹਾਂ, ਔਰ ਅਸੀਂ ਇਹ ਤੁਹਾਨੂੰ ਰਿਕੁਐਸਟ ਵੀ ਕਰਦੇ ਹਾਂ ਕਿ ਤੁਸੀਂ ਆਪਣੀ ਵੋਟ ਉਹਦੀ ਨੋਮੀਨੇਸ਼ਨ ਦੇ ਹੱਕ 'ਚ ਪਾਓ ਕਨਫਰਮੇਸ਼ਨ ਦੇ ਲਈ। ਔਰ ਉਹਦੇ 'ਚ ਜਿਹੜਾ ਹੈ ਭਾਈ ਗੁਰਦੇਵ ਸਿੰਘ ਐਕਟਿੰਗ ਪ੍ਰੈਜ਼ੀਡੈਂਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹਾਲ ਸਿੰਘ ਬਰਾੜ ਸਿੱਖ ਟੈਂਪਲ ਰਿਵਰਸਾਈਡ ਕੈਲੀਫੋਰਨੀਆ, ਰਣਧੀਰ ਸਿੰਘ ਨਿੱਜਰ ਸੈਕਰਾਮੈਂਟੋ ਸਿੱਖ ਸੁਸਾਇਟੀ, ਜਸਪ੍ਰੀਤ ਸਿੰਘ ਅਟਵਾਲ ਗੁਰਦੁਆਰਾ ਸਾਹਿਬ ਫਰੀਮਾਉਂਟ, ਬਲਬੀਰ ਸਿੰਘ ਢਿੱਲੋਂ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ, ਰਾਣਾ ਸਿੰਘ ਪ੍ਰੈਜ਼ੀਡੈਂਟ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਗ੍ਰੀਨਵੁੱਡ ਇੰਡੀਆਨਾ, ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਬਦੇਸ਼ਾ ਗੁਰਦੁਆਰਾ ਖਾਲਸਾ ਦਰਬਾਰ ਇਹ ਓਲਡ ਯਾਰਕ ਰੋਡ ਬਰਲਿੰਗਟਨ ਹੈ, ਕੁਲਵੰਤ ਸਿੰਘ ਸਿੱਖ ਗੁਰਦੁਆਰਾ ਸਾਹਿਬ ਸੈਨ ਫਰਾਂਸਿਸਕੋ, ਦਲਬੀਰ ਸਿੰਘ ਸੰਦਰ ਇਹ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ, ਭਾਈ ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਨ੍ਹਾਂ ਦੇ ਥੱਲੇ ਬਹੁਤ ਸਾਰੇ ਗੁਰਦੁਆਰੇ ਨੇ ਜਿਨ੍ਹਾਂ ਨਾਲ ਉਹ ਕੋਆਰਡੀਨੇਟ ਕਰਦੇ ਨੇ, ਮਨਵਿੰਦਰ ਸਿੰਘ ਇਹ ਐਡਵੋਕੇਸੀ ਡਾਇਰੈਕਟਰ ਨੇ ਯੂਨਾਈਟਿਡ ਸਿੱਖਸ ਦੇ, ਨੈਨਦੀਪ ਸਿੰਘ ਇਹ ਡਾਇਰੈਕਟਰ ਨੇ ਜੈਕਾਰਾ ਮੂਵਮੈਂਟ ਦੇ, ਔਰ ਪ੍ਰਿਤਪਾਲ ਸਿੰਘ ਜਿਹੜੇ ਫਾਊਂਡਰ ਨੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ। ਸੋ ਅਸੀਂ ਵੀ ਇਹਨਾਂ ਦੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਲਾਉਂਦੇ ਹਾਂ, ਫੁੱਲ ਸਕੇਲ ਸਪੋਰਟ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਵਿਚਾਰਧਾਰਾ ਕਿਸੇ ਦੀ ਲਿਬਰਲ ਹੋ ਸਕਦੀ ਹੈ, ਕਿਸੇ ਦੀ ਹੋਰ ਹੋ ਸਕਦੀ ਹੈ, ਪਰ ਇਹ ਸਿੱਖਾਂ ਦੇ ਲਈ ਫਖਰ ਵਾਲੀ ਗੱਲ ਹੈ ਕਿ ਸਾਡੀ ਇੱਕ ਬੇਟੀ ਇਸ ਲੈਵਲ ਤੱਕ ਪਹੁੰਚੀ ਹੈ ਕਿ ਅਮਰੀਕਨ ਪ੍ਰੈਜ਼ੀਡੈਂਟ ਨੇ ਉਸ ਨੂੰ ਨੋਮੀਨੇਟ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਲੈਕ ਸ਼ੀਪ ਵੀ ਹੁੰਦੇ ਨੇ, ਕੁਛ ਨਾ ਕੁਛ ਐਸੇ ਲੋਕ ਜਿਹੜੇ ਇੰਡੀਅਨ ਇਨਫਲੂਐਂਸ ਕਬੂਲਦੇ ਨੇ, ਕਿਉਂਕਿ ਇੰਡੀਅਨ ਔਰ ਉਹਨਾਂ ਨੇ ਤਾਂ ਹਾਲ ਪਾਰਿਆ ਪਾ ਦਿੱਤਾ ਸੀ। ਉਹ ਆਪਣੀ ਸ਼ਰਾਰਤੀ ਖੇਡ ਰਹੇ ਹੋਣਗੇ, ਖੇਡਣਗੇ ਹੋਰ ਵੀ ਅੱਗੇ ਜਾ ਕੇ। ਬਹੁਤ ਵਾਰ ਅਸੀਂ ਘਰਾਂ 'ਚ ਬੈਠ ਕੇ ਗੱਲਾਂ ਕਰਦੇ ਹਾਂ, ਪਰ ਜਿਹੜਾ ਲਿਖਤੀ ਪੜ੍ਹਤੀ ਕੰਮ ਹੁੰਦਾ ਉਹ ਨਹੀਂ ਕਰਦੇ। ਸੋ ਅਸੀਂ ਈਵਨ ਇਹ ਵੀ ਰਿਕਮੈਂਡ ਕਰਾਂਗੇ ਕਿ ਚਲੋ ਜਿੰਨਾ ਕੁ ਇਹਨਾਂ ਨੇ ਸਪੋਰਟ ਬੇਸ ਲਿਆਂਦਾ, ਜਿਹੜੇ ਈਵਨ ਇਸ ਪ੍ਰੋਗਰਾਮ ਰਾਹੀਂ ਜੁੜੇ ਨੇ, ਇਹ ਤੁਹਾਡੇ ਕੋਲ
ਜਿਹੜੇ ਨੇ ਚੇਅਰਮੈਨ ਯੂਨਾਈਟਿਡ ਸਟੇਟ ਸੈਨੇਟ ਕਮੇਟੀ ਔਨ ਜੁਡੀਸ਼ਰੀ ਔਰ ਰੈਂਕਿੰਗ ਮੈਂਬਰ ਯੂਨਾਈਟਿਡ ਸਟੇਟ ਸੈਨੇਟ ਕਮੇਟੀ ਔਨ ਜੁਡੀਸ਼ਰੀ, ਤੁਸੀਂ ਆਪਣੀਆਂ ਜਥੇਬੰਦੀਆਂ ਵੱਲੋਂ ਵੀ, ਇੰਡੀਵਿਜੂਅਲ ਵੀ, ਗੁਰਦੁਆਰਿਆਂ ਵੱਲੋਂ ਵੀ ਤੁਸੀਂ ਲਿਖ ਸਕਦੇ ਹੋ ਕਿ ਭਾਈ ਇਹ ਜਿਹੜੇ, ਕਿਉਂਕਿ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਵੀ ਇੰਡੀਅਨ ਸਿਸਟਮ ਕਿਸ ਹੱਦ ਤੱਕ ਜਾ ਕੇ ਅਪੋਜ਼ ਵੀ ਕਰਦਾ ਹੈ, ਔਰ ਆਲਰੇਡੀ ਉਹਨਾਂ ਨੇ ਮਲਟੀਪਲ ਕੁਐਸਚਨਸ ਜਿਹੜੇ ਨੇ ਉਹਨਾਂ ਤੱਕ, ਸੈਨੇਟਰਾਂ ਤੱਕ ਪਹੁੰਚਾਏ ਹੋਣਗੇ। ਉਹ ਉਸ ਦੀ ਕੋਈ ਪਰਵਾਹ ਨਹੀਂ ਹੈ, ਲੇਕਿਨ ਜਿਸ ਕੌਮ ਦੀ ਰਿਪਰੈਜ਼ੈਂਟੇਸ਼ਨ ਕਰਦੇ ਆ ਉਸਨੇ ਇਸ ਲੈਵਲ ਤੱਕ ਮੁਕਾਮ ਹਾਸਲ ਕੀਤਾ ਹੈ। ਕਈ ਮੌਕੇ ਹੁੰਦੇ ਨੇ ਜਿਹਦੇ 'ਚ ਕਿ ਤੁਹਾਨੂੰ ਖਲੋਣਾ ਹੁੰਦਾ ਹੈ ਕਿ ਵੀ ਅਸੀਂ ਇਹ ਮੰਨ ਕੇ ਹੀ ਨਾ ਤੁਰੀਏ, ਕਿਉਂਕਿ ਇੰਡੀਅਨਸ ਗੰਦੀ ਖੇਡ ਖੇਡਦੇ ਨੇ ਤੇ ਵਿਦਨ ਸਿੱਖ ਕਮਿਊਨਿਟੀ ਵੀ ਕੁਛ ਇਸ ਕਿਸਮ ਦੇ ਵਲਨਰੇਬਲ ਕਿਸਮ ਦੇ ਲੋਕ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੁੰਦੀ ਕਿ ਵੀ ਉਹ ਕੀ ਕਰਦੇ ਨੇ। ਸੋ ਅਸੀਂ ਉਹਨਾਂ ਦੇ ਉੱਤੇ ਕੋਈ ਹੋਰ ਟਿੱਪਣੀ ਨਹੀਂ ਕਰਨਾ ਚਾਹੁੰਦੇ। ਅਸੀਂ ਇਹੀ ਸਮਝਦੇ ਹਾਂ ਵੀ ਇਸ ਨੂੰ ਐਗਰੈਸਿਵਲੀ ਆਪਣੇ ਸਪੋਰਟ ਬੇਸ ਨੂੰ ਸੈਨੇਟਰਾਂ ਤੱਕ ਪਹੁੰਚ ਕਰਕੇ ਜਿਹੜਾ ਹੈ ਉਹ ਆਪਣੀ ਐਂਡੋਰਸਮੈਂਟ ਦੇਣੀ ਬਣਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੂੰ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।